ਜਿਹੜਾ ਤੁਹਾਡਾ ਹਸਪਤਾਲ ਚੱਲ ਰਿਹਾ ਹੈ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜਿਹਦੇ ਵਿੱਚ ਕੋਈ ਬਿਜ਼ਨਸ ਨਹੀਂ, ਕੇਵਲ ਤੇ ਕੇਵਲ ਭਲਾ। 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਤੇ ਨਾਲ ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ। ਐਕਸਰੇ, ਅਲਟਰਾਸਾਊਂਡ, ਖੂਨ ਦੀ ਜਾਂਚ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਸਭ ਕੁਝ ਇੱਕੋ ਛੱਤ ਥੱਲੇ ਬਿਲਕੁਲ ਲਾਗਤ ਮੁੱਲ ਨਾਲ ਹੁੰਦਾ ਹੈ, ਸਭ ਨੂੰ ਪਤਾ ਹੈ। ਤੇ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ, ਕਿਉਂਕਿ ਕਈ ਵਾਰੀ ਮਰੀਜ਼ਾਂ ਨੂੰ ਲਿਆਉਣਾ ਪੈਂਦਾ, ਛੱਡਣਾ ਪੈਂਦਾ, ਉਹਦੇ ਲਈ ਬੜੀ ਜ਼ਰੂਰੀ ਸਾਨੂੰ ਐਂਬੂਲੈਂਸ ਚਾਹੀਦੀ ਹੈ। ਅੰਦਾਜ਼ਾ 10-11 ਲੱਖ ਦੇ ਕਰੀਬ ਉਹ ਐਂਬੂਲੈਂਸ ਬਣਨੀ ਹੈ। ਤੇ ਮੇਰੀ ਬੇਨਤੀ, ਜਿਹੜੇ ਤੁਸੀਂ ਲਾਈਵ ਸੁਣਦੇ ਹੋ, ਰੋਜ਼ ਜੁੜਦੇ ਹੋ, ਇਹ ਐਂਬੂਲੈਂਸ ਸਾਨੂੰ ਚਾਹੀਦੀ ਹੈ ਤੇ ਚਾਹੀਦੀ ਵੀ ਜਲਦੀ ਹੈ। ਤੇ ਮੈਂ ਸਭ ਨੂੰ ਬੇਨਤੀ ਕਰਦਾ, ਜਿਹੜੇ ਪ੍ਰੇਮੀ ਕੋਈ ਐਂਬੂਲੈਂਸ ਦੀ ਸੇਵਾ ਕਰ ਸਕਦੇ ਨੇ ਉਹ ਕਰ ਲਓ। ਜੇ ਨਹੀਂ ਕਰ ਸਕਦੇ, ਇੰਨੀ ਵਿੱਤ ਨਹੀਂ ਗੁਰੂ ਨੇ ਦਿੱਤੀ, ਭਾਵੇਂ ਇੱਕ ਕਿਣਕਾ ਜਿਹੜਾ 10,000 ਸੇਵਾ ਪਾ ਸਕਦਾ ਉਹ ਪਾਵੇ, 5,000 ਵਾਲਾ 5,000 ਪਾਵੇ, ਲੱਖ ਵਾਲਾ ਲੱਖ ਪਾ ਦੇ, 50,000 ਵਾਲਾ 50,000 ਪਾ ਦੇ। ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ, ਰੁਪਈਏ ਵਾਲਾ ਰੁਪਈਆ ਪਾਵੇ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਇਹ ਐਂਬੂਲੈਂਸ ਦੀ ਸੇਵਾ ਦੇ ਵਿੱਚ। ਕਿਉਂਕਿ ਜਦੋਂ ਮਰੀਜ਼ਾਂ ਨੂੰ ਘਰੋਂ ਲਿਆਉਣਾ, ਉਹਨਾਂ ਨੂੰ ਘਰੋਂ ਛੱਡਣਾ, ਉਹ ਅਸੀਸਾਂ ਤੁਹਾਨੂੰ ਮਿਲਣੀਆਂ ਸਿੱਧੀਆਂ। ਇਹ ਵੀ ਭਲਾ ਹੈ ਮਹਾਰਾਜ ਜੀ ਦੀ ਮਿਹਰ ਨਾਲ ਕਿ ਕਿਸੇ ਰੋਗੀ ਨੂੰ ਰਾਹਤ ਮਿਲਣੀ, ਉਹਦੇ ਰੋਗ ਤੋਂ ਜਲਦੀ ਇਲਾਜ ਲਈ ਆਪਣੀ ਜਗ੍ਹਾ ਤੇ ਪਹੁੰਚੇ, ਰਾਹਤ ਮਿਲੇ, ਉਹ ਅਸੀਸਾਂ ਸਿੱਧੀਆਂ ਤੁਹਾਨੂੰ ਮਿਲਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਦਿੱਲੀ ਦੀਆਂ ਸੰਗਤਾਂ ਇਹ ਧਿਆਨ ਨਾਲ ਬੇਨਤੀ ਨੂੰ ਸੁਣਨ। 16 ਜੂਨ ਨੂੰ ਰਾਤੀ 9:30 ਤੋਂ 11 ਵਜੇ ਤੱਕ ਗੁਰਦੁਆਰਾ ਨਾਨਕ ਪਿਆਉ ਸਾਹਿਬ ਦਿੱਲੀ ਦਾਸ ਕੀਰਤਨ ਦੀ ਸੇਵਾ ਵਾਸਤੇ ਪਹੁੰਚ ਰਿਹਾ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ, ਜਿਹੜੇ ਤੁਸੀਂ ਰੋਜ਼ ਜੁੜਦੇ ਹੋ, ਰੋਜ਼ ਕੀਰਤਨ ਸੁਣਦੇ ਹੋ, ਤੇ ਮੈਂ ਸਭ ਨੂੰ ਬੇਨਤੀ ਕਰਦਾ, ਪਰਿਵਾਰਾਂ ਸਮੇਤ, ਸੰਗਤਾਂ ਸਮੇਤ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇਹ ਸਾਰੇ ਸਮਾਗਮਾਂ ਦੇ ਵਿੱਚ ਦਰਸ਼ਨ ਦਿਓ ਔਰ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਬੇਨਤੀ ਹੈ, 20 ਤਰੀਕ ਆ ਰਹੀ, 20 ਤਰੀਕ ਨੂੰ ਰਾਤ ਨੂੰ 7:30 ਤੋਂ 9:30 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਅਸੀਂ ਸਾਰੇ ਸ਼ੁਕਰਾਨਾ ਸਮਾਗਮ ਦੇ ਵਿੱਚ ਜੁੜਾਂਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਪਿਆਰਿਓ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਤੁਸੀਂ ਕੌਲਸਰ ਸਾਹਿਬ ਵਿਖੇ ਦਰਸ਼ਨ ਦੇਣੇ। ਔਰ ਤੁਹਾਨੂੰ ਸਭ ਨੂੰ ਪਤਾ ਹੈ 20 ਤਰੀਕ ਦਾ ਅਸੀਂ ਜਿਹੜਾ ਸਮਾਗਮ ਕਰਦੇ ਹਾਂ, ਇਹ ਉਹ ਬਖਸ਼ਿਸ਼ਾਂ ਭਰਿਆ ਅਸਥਾਨ ਹੈ ਜਿਸ ਅਸਥਾਨ 'ਤੇ ਗੁਰੂ ਹਰਗੋਬਿੰਦ ਸਾਹਿਬ ਪ੍ਰਤੱਖ ਹੋ ਕੇ ਵਰਤਦੇ ਨੇ। ਇੱਕ ਦੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਦੇ ਨੇ, ਇੱਕ ਦੀ ਝੋਲੀ ਨਹੀਂ ਭਰਦੇ, ਸਭ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਜਿਹੜੀਆਂ ਸੰਗਤਾਂ ਹਰ ਮਹੀਨੇ ਆ ਕੇ ਹਾਜ਼ਰੀਆਂ ਭਰਦੀਆਂ ਨੇ, ਉਹਨਾਂ ਨੂੰ ਪਤਾ ਹੈ ਕਿਵੇਂ ਸਤਿਗੁਰੂ ਉਹਨਾਂ ਦੇ ਨਾਲ ਪ੍ਰਤੱਖ ਵਰਤ ਰਹੇ ਨੇ। ਆਓ ਭਾਗਾਂ ਵਾਲਿਓ, ਆਪਣੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਵਾਉਣ ਦਾ ਸਮਾਂ ਜੋ ਪਿਤਾ ਜੀ ਨੇ ਸਾਨੂੰ ਦਿੱਤਾ ਹੈ, ਇਸ ਸਮੇਂ ਤੋਂ ਪੂਰਾ ਲਾਹਾ ਲਈਏ। ਔਰ ਵੱਡੀ ਗਿਣਤੀ ਦੇ ਵਿੱਚ 20 ਤਰੀਕ ਨੂੰ ਸਾਰਿਆਂ ਨੇ ਸ਼ਾਮੀ 7 ਵਜੇ ਤੱਕ ਪਹੁੰਚ ਜਾਣਾ। 7:30 ਤੋਂ 9:30 ਵਜੇ ਤੱਕ ਆਪਾਂ ਸਾਰਿਆਂ ਨੇ ਰਲ ਕੇ ਕੀਰਤਨ ਕਰਨਾ, ਪੂਰੀਆਂ ਖੁਸ਼ੀਆਂ ਬਾਪੂ ਜੀ ਦੀਆਂ ਲੈ ਕੇ। ਫਿਰ ਗੁਰੂ ਪਿਤਾ ਕੋਲੋਂ ਤੁਸੀਂ ਸਾਰਿਆਂ ਨੇ ਵਧਾਈਗੀ ਲੈਣੀ। ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਾਧ ਸੰਗਤ ਜੀ, 18, 19, 20 ਔਰ 21 ਜੂਨ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੋਂ 6 ਵਜੇ ਤੱਕ 4 ਰੋਜ਼ਾ ਵਿਸ਼ੇਸ਼ ਅੰਮ੍ਰਿਤ ਵੇਲਾ ਸਮਾਗਮ ਰੱਖਿਆ ਗਿਆ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇਹ 4 ਦਿਨ ਆ ਕੇ ਤੁਸੀਂ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੇ ਲਾਹੇ ਲੈਣੇ। ਔਰ ਗੁਰੂ ਪਿਤਾ ਜੀ ਕੋਲੋਂ ਜਿਹੜੀਆਂ ਵੀ ਦਾਤਾਂ ਤੁਸੀਂ ਮੰਗਣੀਆਂ ਨੇ ਨਾ, ਬਾਪੂ ਜੀ ਨੇ ਸਾਰੀਆਂ ਦਾਤਾਂ ਦੇ ਨਾਲ ਸਾਨੂੰ ਨਿਵਾਜਣਾ। ਔਰ ਜਿਹੜੇ ਪ੍ਰੇਮੀ ਅੰਮ੍ਰਿਤ ਵੇਲਿਆਂ ਦੇ ਦੀਵਾਨਾਂ ਦੇ ਵਿੱਚ ਪਿਛਲੇ ਸਮਿਆਂ 'ਚ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਨੇ ਆ ਕੇ, ਉਹਨਾਂ ਨੂੰ ਪਤਾ ਹੈ ਅੰਮ੍ਰਿਤ ਵੇਲੇ ਦਾ ਸਦਕਾ ਬਾਪੂ ਜੀ ਨੇ ਇੱਕ ਨੂੰ ਕਿਵੇਂ ਬਖਸ਼ਿਸ਼ਾਂ ਵੰਡਣ ਵਾਲਾ ਬਣਾਤਾ ਹੈ। ਇੱਕ ਦੇ ਕਿੰਨੇ ਕਾਰਜ ਸਵਾਰੇ ਨੇ ਬਾਪੂ ਦੀਪ ਸਿੰਘ ਨੇ। ਆਓ ਭਾਗਾਂ ਵਾਲਿਓ, ਇਹ 4 ਦਿਨਾਂ ਦਾ ਵਿਸ਼ੇਸ਼ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਗਮ ਹੈ ਅੰਮ੍ਰਿਤਸਰ ਸਾਹਿਬ, ਭਾਵੇਂ ਤੁਸੀਂ
ਰੁਕਣ ਦਾ ਪ੍ਰਬੰਧ ਰਿਸ਼ਤੇਦਾਰਾਂ ਦੇ ਘਰ ਕਰ ਲਓ, ਹੋਟਲ ਦਾ ਪ੍ਰਬੰਧ ਕਰ ਲਓ, ਭਾਵੇਂ ਸਰਾਂ ਦਾ ਪ੍ਰਬੰਧ ਕਰ ਲਓ, ਪਰ 4 ਦਿਨ ਆ ਕੇ ਤੁਸੀਂ ਸਾਰਿਆਂ ਨੇ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨੀ। ਔਰ ਸਭ ਨੂੰ ਪਤਾ ਹੀ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਪਿਆਰਿਓ ਅੰਮ੍ਰਿਤ ਵੇਲੇ ਨੂੰ ਸੰਭਾਲਣ ਦੇ ਪੂਰਨੇ ਪਾਏ ਨੇ। 250 ਸਿੰਘ ਸ਼ਹੀਦ ਕਰਵਾਉਣਾ ਮਨਜ਼ੂਰ ਕਰ ਲਿਆ ਸੀ, ਪਰ ਬਾਪੂ ਜੀ ਨੇ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਤਾਂ ਮੇਰੀ ਬੇਨਤੀ 4 ਦਿਨ 18, 19, 20 ਔਰ 21 ਜੂਨ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਆ ਕੇ ਹਾਜ਼ਰੀਆਂ ਭਰੋ ਔਰ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਪਹੁੰਚਾਓ, ਤਾਂ ਜੋ ਜਿਹੜੇ ਅੱਜ ਤੱਕ ਅੰਮ੍ਰਿਤ ਵੇਲੇ ਨਹੀਂ ਉੱਠੇ ਉਹ ਵੀ ਅੰਮ੍ਰਿਤ ਵੇਲੇ ਦਾ ਰਸ ਲੈਣ ਔਰ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਆਪਣੀਆਂ ਅਰਜ਼ੀਆਂ ਕਬੂਲ ਕਰਵਾ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ। ਗੁਰੂ ਪਿਤਾ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਵਿਖੇ ਇਕੱਤਰਿਤ ਹੋਇਆ। ਥੋੜੇ ਜਿਹੇ ਪਰਿਵਾਰਕ ਮੈਂਬਰ ਅਸੀਂ ਇੱਥੇ ਬੈਠੇ ਹਾਂ। ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਚੈਨਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ, ਇਹ ਸਾਰੇ ਚੈਨਲਾਂ ਦੇ ਮਾਧਿਅਮ ਰਾਹੀਂ ਬੇਅੰਤ ਪਰਿਵਾਰਕ ਮੈਂਬਰ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜੁੜੇ ਔਰ ਜੁੜ ਰਹੇ ਨੇ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। YouTube ਦਾ ਲਿੰਕ ਤੁਹਾਡੇ ਸਾਰਿਆਂ ਤੱਕ ਪਹੁੰਚ ਚੁੱਕਿਆ। ਬੇਨਤੀ ਅੱਗੇ ਤੋਂ ਅੱਗੇ ਸ਼ੇਅਰ ਕਰੋ ਔਰ ਜਿਨ੍ਹਾਂ ਨੇ ਇਹ YouTube ਚੈਨਲ ਸਬਸਕ੍ਰਾਈਬ ਨਹੀਂ ਕੀਤੇ, ਬਚਨ ਮੰਨੋ, ਕਿਰਪਾ ਕਰਕੇ ਕਰ ਲਓ ਔਰ ਵੱਧ ਤੋਂ ਵੱਧ ਇਹ ਪ੍ਰੋਗਰਾਮ ਦਾ ਲਿੰਕ ਸ਼ੇਅਰ ਕਰ ਦਿਓ। ਤੁਹਾਡੇ ਭਲੇ ਦੀਆਂ ਗੱਲਾਂ, ਤੁਹਾਡੇ ਪਰਿਵਾਰ ਦੇ ਭਲੇ ਦੀਆਂ ਗੱਲਾਂ ਅੱਜ ਮੈਂ ਕਰਨੀਆਂ, ਸਤਿਗੁਰੂ ਸੇਵਾ ਲੈਣ। ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਉਹ ਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਚੌਂਕੜਾ ਮਾਰ ਕੇ ਬੈਠੇ, ਚਰਨਾਂ 'ਚ ਬਾਬਾ ਦੀਪ ਸਿੰਘ ਸਾਹਿਬ ਬੈਠੇ। ਇੱਕ ਬੇਨਤੀ ਕਰਕੇ ਫਿਰ ਮੈਂ ਸ਼ਬਦ ਪੜ੍ਹਨਾ। ਉਸ ਤੋਂ ਪਹਿਲਾਂ ਫਿਰ ਮੈਂ ਅਰਜ਼ ਕਰਦਾ, ਜਿਨ੍ਹਾਂ ਨੇ ਪ੍ਰੋਗਰਾਮ ਦਾ ਲਿੰਕ ਸ਼ੇਅਰ ਨਹੀਂ ਕੀਤਾ, ਅੱਗੇ ਤੋਂ ਅੱਗੇ ਕਰ ਦਿਓ ਤਾਂ ਜੋ ਹੋਰ ਸੰਗਤ ਲਾਹਾ ਲੈ ਸਕੇ। ਵੱਧ ਤੋਂ ਵੱਧ ਹਰ ਗਰੁੱਪ ਦੇ ਵਿੱਚ, ਹਰ ਜਗ੍ਹਾ ਦੇ ਉੱਤੇ ਇਹ ਲਿੰਕ ਨੂੰ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਗੁਰੂ ਪਿਤਾ ਜੀ ਦੀ ਗੋਦ ਦਾ ਨਿੱਘ ਮਾਣ ਸਕਣ, ਆਨੰਦ ਲੈ ਸਕਣ। ਔਰ ਜਿਹਨੂੰ ਵੀ ਲਿੰਕ ਭੇਜੋ ਉਹਨੂੰ ਕਹੋ ਤੇਰੇ ਭਲੇ ਦੀਆਂ ਗੱਲਾਂ, ਤੇਰੇ ਪਰਿਵਾਰ ਦੇ ਭਲੇ ਦੀਆਂ ਗੱਲਾਂ ਹੋਣ ਲੱਗੀਆਂ ਨੇ, ਬਹਿ ਕੇ ਸੁਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੜੇ ਧਿਆਨ ਨਾਲ ਇਹ ਬੇਨਤੀ ਨੂੰ ਸੁਣਿਆ। ਰਾਤ ਦੇ ਤਕਰੀਬਨ 8, 8:30 ਵਜੇ ਦਾ ਸਮਾਂ ਹੈ। ਇੱਕ ਛੋਟਾ ਜਿਹਾ ਬੱਚਾ ਮੱਧਮ ਰੌਸ਼ਨੀ ਦੇ ਵਿੱਚ ਪੜ੍ਹ ਰਿਹਾ ਹੈ। ਗੱਲ ਸੁਣਨ ਵਾਲੀ ਜੀ, ਮੱਧਮ ਰੌਸ਼ਨੀ 'ਚ ਪੜ੍ਹ ਰਿਹਾ ਹੈ ਤੇ ਕੋਲ ਹੀ ਮਾਂ ਰੋਟੀ ਪਕਾ ਰਹੀ ਹੈ। ਹੁਣ ਇਹਨੇ ਨੂੰ ਪਿਓ ਆਇਆ ਬੱਚੇ ਦਾ, ਰੋਟੀ ਖਾਣ ਵਾਸਤੇ ਬਹਿ ਗਿਆ। ਮਾਂ ਨੇ ਉਹਦੀ ਥਾਲੀ ਦੇ ਵਿੱਚ ਰੋਟੀਆਂ ਰੱਖਣੀਆਂ ਸ਼ੁਰੂ ਕੀਤੀਆਂ, ਉਹ ਸਕੂਨ ਦੇ ਨਾਲ ਖਾ ਰਿਹਾ ਹੈ। ਪਰ ਬੱਚਾ ਵੇਖ ਰਿਹਾ ਹੈ ਆਪਣੇ ਪਿਓ ਵੱਲ ਤੇ ਇੰਤਜ਼ਾਰ ਕਰ ਰਿਹਾ, ਪਤਾ ਕਿਹੜੀ ਚੀਜ਼ ਦਾ, ਕਿ ਇਹ ਤੇ ਸਾਰੀਆਂ ਸੜੀਆਂ ਹੋਈਆਂ ਰੋਟੀਆਂ ਨੇ। ਇਹਨਾਂ ਰੋਟੀਆਂ ਦੇ ਵੱਲ ਵੇਖ ਕੇ ਹੁਣੇ ਮੇਰਾ ਪਿਓ ਮੇਰੀ ਮਾਂ ਨੂੰ ਝੜਕਾਂ ਦੇਵੇਗਾ, ਗੁੱਸਾ ਕਰੇਗਾ, ਡਾਂਟੇਗਾ। ਬੱਚਾ ਇੰਤਜ਼ਾਰ ਕਰ ਰਿਹਾ, ਥੋੜਾ ਜਿਹਾ ਸਹਿਮ ਗਿਆ, ਹੁਣੇ ਮੇਰੇ ਪਿਓ ਨੇ ਬੋਲਣਾ ਮੇਰੀ ਮਾਂ ਨੂੰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਰ ਬੱਚੇ ਦੀ ਜਿਹੜੀ ਸੋਚਣੀ ਸੀ ਨਾ,
ਉਹਦੇ ਤੋਂ ਉਲਟ ਗੱਲ ਹੋਈ। ਉਲਟ ਗੱਲ ਕੀ ਹੋਈ? ਉਸ ਵੇਲੇ ਨਾ ਖਾਂਦੇ ਖਾਂਦੇ ਰੋਟੀ ਪਿਓ ਤੇ ਆਨੰਦ ਲਈ ਜਾ ਰਿਹਾ ਤੇ ਮਾਂ ਬੋਲ ਪਈ, ਕਹਿਣ ਲੱਗੀ ਕਿ ਅੱਜ ਮੈਂ ਤੁਹਾਨੂੰ ਇਹ ਸੜੀਆਂ ਹੋਈਆਂ ਰੋਟੀਆਂ ਦਿੱਤੀਆਂ ਨੇ, ਤੁਹਾਨੂੰ ਇਹ ਸੜੀਆਂ ਹੋਈਆਂ ਰੋਟੀਆਂ ਖਾ ਕੇ ਤਕਲੀਫ ਹੋ ਰਹੀ ਹੋਏਗੀ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਆਪਣੀ ਗਲਤੀ ਉਹਨੇ ਪ੍ਰਗਟਾਈ, ਮਾਂ ਨੇ, ਯਾਨੀ ਕਿ ਪਤਨੀ ਨੇ ਪਤੀ ਦੇ ਅੱਗੇ ਆਪਣੀ ਗਲਤੀ ਪ੍ਰਗਟਾਈ। ਪਰ ਪਿਆਰਿਓ, ਪਿਤਾ ਪਤਾ ਕੀ ਕਹਿੰਦਾ? ਕਹਿੰਦਾ ਅੱਜ ਤੇ ਇਹ ਸੜੀਆਂ ਹੋਈਆਂ ਰੋਟੀਆਂ ਖਾ ਕੇ ਮੈਨੂੰ ਮਜ਼ਾ ਹੀ ਬੜਾ ਆ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਬੱਚਾ ਵੀ ਬੜਾ ਹੈਰਾਨ, ਤੇ ਉਹਨੇ ਉਤਸੁਕਤਾ ਦੇ ਨਾਲ ਨਾ ਆਪਣੇ ਪਿਓ ਕੋਲੋਂ ਪੁੱਛਿਆ। ਪਿਓ ਨੂੰ ਕਹਿੰਦਾ ਕਿ ਤੁਹਾਨੂੰ ਇਹ ਸੱਚਮੁੱਚ ਸੜੀ ਹੋਈ ਰੋਟੀ ਖਾ ਕੇ ਮਜ਼ਾ ਆਇਆ? ਤੇ ਉਸ ਵੇਲੇ ਨਾ ਪਿਓ ਕਹਿੰਦਾ, ਪੁੱਤਰ ਤੂੰ ਆਪਣੀ ਪੜ੍ਹਾਈ ਬਾਰੇ ਮੈਨੂੰ ਦੱਸ, ਤੇਰੀ ਪੜ੍ਹਾਈ ਕਿਵੇਂ ਚੱਲ ਰਹੀ? ਤੇਰਾ ਸਾਰਾ ਸਕੂਲ ਦਾ ਸ਼ੈਡਿਊਲ ਹੈ, ਜੋ ਤੂੰ ਕੰਮਕਾਜ ਕਰਦਾ ਹੈ ਸਕੂਲ ਦੇ ਵਿੱਚ, ਜਾਂ ਸਕੂਲ ਤੋਂ ਜਿਹੜਾ ਹੋਮਵਰਕ ਮਿਲਦਾ, ਤੇਰੀ ਪੜ੍ਹਾਈ ਕਿਵੇਂ ਚੱਲ ਰਹੀ? ਮੈਨੂੰ ਉਹਦੇ ਬਾਰੇ ਦੱਸ। ਖੇਡਾਂ ਦੇ ਵਿੱਚ ਕਿਵੇਂ ਤੂੰ ਦਿਲਚਸਪੀ ਲੈ ਰਿਹਾ, ਮੈਨੂੰ ਉਹਦੇ ਬਾਰੇ ਦੱਸ। ਇਹ ਗੱਲ ਛੱਡ। ਪਰ ਬੱਚਾ ਬੜਾ ਹੈਰਾਨ, ਕਹਿੰਦਾ ਨਹੀਂ ਪਿਤਾ ਜੀ, ਮੈਨੂੰ ਦੱਸੋ ਕਿ ਤੁਹਾਨੂੰ ਸੱਚਮੁੱਚ ਇਹ ਸੜੀ ਹੋਈ ਰੋਟੀ ਖਾ ਕੇ ਮਜ਼ਾ ਆਇਆ? ਤੇ ਉਸ ਵੇਲੇ ਨਾ ਪਿਓ ਨੇ ਆਪਣੇ ਪੁੱਤਰ ਦੇ ਨਾ ਸਿਰ ਦੇ ਉੱਤੇ ਹੱਥ ਫੇਰਨਾ ਸ਼ੁਰੂ ਕਰਤਾ, ਤੇ ਹੱਥ ਫੇਰਦਿਆਂ ਫੇਰਦਿਆਂ ਪਤਾ ਕੀ ਕਹਿੰਦਾ? ਕਹਿੰਦਾ ਮੇਰੇ ਪੁੱਤਰਾ, ਇਹ ਸੜੀ ਹੋਈ ਰੋਟੀ ਕਿਸੇ ਵੀ ਬੰਦੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ। ਗੱਲ ਸੁਣਿਓ, ਉਹਨੇ ਸਿੱਖਿਆ ਕੀ ਦੇਤੀ? ਕਹਿੰਦਾ ਸੜੀ ਹੋਈ ਰੋਟੀ ਕਿਸੇ ਵੀ ਬੰਦੇ ਨੂੰ, ਕਿਸੇ ਵੀ ਇਨਸਾਨ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਾਉਂਦੀ, ਪਰ ਇੱਕ ਬੇਹੱਦ ਤਲਖ, ਬਦ ਜ਼ੁਬਾਨੀ ਤੇ ਜਲੇ ਹੋਏ ਸ਼ਬਦ ਕਿਸੇ ਵੀ ਇਨਸਾਨ ਦੇ ਜਜ਼ਬਾਤ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਕਹਿੰਦਾ ਇਹ ਜਿਹੜੀ ਸੜੀ ਹੋਈ ਰੋਟੀ ਏ, ਇਹ ਤੇ ਨੁਕਸਾਨ ਨਹੀਂ ਪਹੁੰਚਾਉਂਦੀ ਸੜੀ ਹੋਈ ਰੋਟੀ, ਪਰ ਕਿਸੇ ਇਨਸਾਨ ਦੇ ਬੇਹੱਦ ਤਲਖਬਾਜ਼ੀ ਵਾਲੇ ਲਫ਼ਜ਼, ਬਦ ਜ਼ੁਬਾਨੀ ਹੈ ਜੀ, ਸੁਣਿਓ, ਤੇ ਸੜੇ ਹੋਏ ਸ਼ਬਦ ਦੂਜੇ ਇਨਸਾਨ ਦੇ ਜਜ਼ਬਾਤ ਨੂੰ ਅੰਦਰ ਤੱਕ ਝੰਜੋੜਨ ਦੇ ਵਿੱਚ ਕਾਫੀ ਨੇ, ਝੰਜੋੜ ਕੇ ਰੱਖ ਦਿੰਦੇ ਨੇ। ਆਪਣੇ ਪੁੱਤਰ ਨੂੰ ਪਤਾ ਕੀ ਕਹਿੰਦਾ? ਕਹਿੰਦਾ ਮੇਰੇ ਪੁੱਤਰਾ, ਦੁਨੀਆ ਬੇਸ਼ੁਮਾਰ ਨਾ ਪਸੰਦੀਦਾ ਚੀਜ਼ਾਂ ਤੇ ਲੋਕਾਂ ਨਾਲ ਭਰੀ ਪਈ ਹੈ। ਕਈ ਲੋਕ ਤੈਨੂੰ ਪਸੰਦ ਨਹੀਂ ਆਉਣਗੇ, ਕਈ ਚੀਜ਼ਾਂ ਤੈਨੂੰ ਪਸੰਦ ਨਹੀਂ ਆਉਣਗੀਆਂ। ਦੁਨੀਆ ਦੇ ਵਿੱਚ ਦੁਨੀਆ ਭਰੀ ਪਈ ਹੈ ਨਾ ਪਸੰਦੀਦਾ ਚੀਜ਼ਾਂ ਨਾਲ ਤੇ ਨਾ ਪਸੰਦ ਆਉਣ ਵਾਲੇ ਲੋਕਾਂ ਦੇ ਨਾਲ। ਤੇ ਇੱਕ ਚੀਜ਼ ਧਿਆਨ ਵਿੱਚ ਰੱਖੀ, ਦੁਨੀਆ ਭਰੀ ਪਈ ਏ ਜਿਹੜੀਆਂ ਚੀਜ਼ਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ, ਜਿਹੜੇ ਲੋਕ ਸਾਨੂੰ ਚੰਗੇ ਨਹੀਂ ਲੱਗਦੇ। ਤੇ ਇੱਕ ਗੱਲ ਧਿਆਨ ਵਿੱਚ ਰੱਖੀ, ਅਸੀਂ ਵੀ ਕੋਈ ਬਿਹਤਰੀਨ ਤੇ ਮੁਕੰਮਲ ਇਨਸਾਨ ਨਹੀਂ ਆ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਕਮੀਆਂ ਸਾਡੇ 'ਚ ਵੀ ਨੇ, ਕਮੀਆਂ ਸਾਡੇ 'ਚ ਵੀ ਨੇ। ਜਿਵੇਂ ਅਸੀਂ ਦੁਨੀਆ ਦੇ ਲੋਕਾਂ ਨੂੰ ਕਿ ਇਹ ਚੀਜ਼ ਮੈਨੂੰ ਪਸੰਦ ਨਹੀਂ, ਕਈ ਹੋ ਸਕਦਾ ਸਾਨੂੰ ਵੀ ਇਹ ਕਹਿੰਦੇ ਹੋਣੇ ਮੈਨੂੰ ਪਸੰਦ ਨਹੀਂ ਹੈ ਜੀ। ਸੁਣਿਓ ਧਿਆਨ ਨਾਲ, ਕਹਿੰਦੇ ਅਸੀਂ ਵੀ ਬਿਹਤਰੀਨ ਜਾਂ ਮੁਕੰਮਲ ਇਨਸਾਨ ਨਹੀਂ ਆ। ਮੈਂ ਇਹ ਸਮਝਦਾ ਕਿ ਸਾਡੇ ਇਰਦ ਗਿਰਦ ਜਿਹੜੇ ਲੋਕ ਨੇ ਨਾ, ਗਲਤੀਆਂ ਉਹਨਾਂ ਕੋਲੋਂ ਵੀ ਹੋ ਸਕਦੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜੇ ਮੈਂ ਗਲਤੀ ਕਰ ਸਕਦਾ ਤੇ ਮੇਰੇ ਨਾਲ ਵਾਲਾ ਵੀ ਤੇ ਗਲਤੀ ਕਰ ਸਕਦਾ ਨਾ, ਉਹਦੇ ਕੋਲੋਂ ਵੀ ਗਲਤੀਆਂ ਹੋ ਸਕਦੀਆਂ, ਉਹ ਵੀ ਇਨਸਾਨ ਹੈ। ਤੇ ਕਹਿੰਦਾ ਯਾਦ ਰੱਖੀ, ਜੀਵਨ ਦੇ ਵਿੱਚ ਇੱਕ ਦੂਜੇ ਦੀਆਂ ਮਾਮੂਲੀ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਕੇ ਰਿਸ਼ਤਿਆਂ ਨੂੰ ਬਾਖੂਬੀ ਨਿਭਾਉਣਾ, ਤਾਲੁਕਾਤ ਦੇ ਵਿੱਚ ਕਾਇਮ ਰਹਿਣਾ, ਰਿਸ਼ਤਿਆਂ ਨੂੰ ਬਾਖੂਬੀ ਨਿਭਾਉਣਾ। ਤੇ ਪਿਆਰਿਆ, ਤਾਲੁਕਾਤ ਵਿੱਚ ਬਿਹਤਰੀ ਦਾ ਇਹ ਸਭ ਤੋਂ ਵੱਡਾ ਰਾਜ ਹੈ। ਰਾਜ ਆਪਸ ਦੇ ਵਿੱਚ
ਚੀਜ਼ ਮੇਨਟੇਨ ਕਰਨ ਦਾ ਸਭ ਤੋਂ ਵੱਡਾ ਰਾਜ ਕੀ ਹੈ? ਇੱਕ ਦੂਜਿਆਂ ਦੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਉਂਕਿ ਸਾਡੀ ਜ਼ਿੰਦਗੀ ਇੰਨੀ ਛੋਟੀ ਹੈ, ਇਸ ਜ਼ਿੰਦਗੀ ਦੇ ਵਿੱਚ ਗਲਤੀਆਂ ਤੇ ਫਿਰ ਪਛਤਾਵੇ ਦੀ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਜ਼ਿੰਦਗੀ ਇੰਨੀ ਛੋਟੀ ਹੈ, ਇਹਦੇ ਵਿੱਚ ਗਲਤੀਆਂ ਦੀ ਤੇ ਪਛਤਾਵੇ ਦੀ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਇੱਕ ਚੀਜ਼ ਪੁੱਤਰਾ ਧਿਆਨ ਵਿੱਚ ਰੱਖੀ, ਆਪਣੇ ਅਹੰਕਾਰ ਨੂੰ ਥੋੜਾ ਜਿਹਾ ਝੁਕਾ ਲੈ ਤੇ ਸਭ ਤੈਨੂੰ ਆਪਣੇ ਲੱਗਣਗੇ, ਫਿਰ ਸਾਰੇ ਹੀ ਆਪਣੇ ਲੱਗਣਗੇ। ਜਦੋਂ ਥੋੜਾ ਜਿਹਾ ਆਪਣੇ ਅਹੰਕਾਰ ਨੂੰ ਝੁਕਾਏਗਾ ਸਭ ਆਪਣੇ ਲੱਗਣਗੇ। ਬਸ ਥੋੜਾ ਜਿਹਾ ਜ਼ਿੰਦਗੀ ਦੇ ਵਿੱਚ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਕੇ ਤੇ ਮੁਸਕਰਾ ਕੇ ਚੱਲਣਾ ਸ਼ੁਰੂ ਕਰ ਦੇ, ਫਿਰ ਸਾਰੇ ਤੈਨੂੰ ਆਪਣੇ ਲੱਗਣੇ ਸ਼ੁਰੂ ਹੋ ਜਾਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ। ਉਹ ਕਹਿੰਦਾ ਇਹ ਸੜੀ ਹੋਈ ਰੋਟੀ ਇਹਨਾਂ ਨੁਕਸਾਨ ਨਹੀਂ ਪਹੁੰਚਾਉਂਦੀ ਜਿੰਨਾ ਸੜੇ ਹੋਏ ਲਫ਼ਜ਼ ਪਹੁੰਚਾ ਦਿੰਦੇ ਨੇ, ਜਿੰਨੀ ਬਦ ਜ਼ੁਬਾਨੀ ਨੁਕਸਾਨ ਪਹੁੰਚਾ ਦਿੰਦੀ ਹੈ। ਹਾਂਜੀ, ਸੜੀ ਹੋਈ ਰੋਟੀ ਦਾ ਨੁਕਸਾਨ ਨਹੀਂ, ਪਰ ਆਹ ਚੀਜ਼ਾਂ ਦਾ ਨੁਕਸਾਨ ਹੈ। ਪੁੱਤਰਾ ਜੀਵਨ ਦੇ ਵਿੱਚ ਆਹ ਚੀਜ਼ਾਂ ਤੋਂ ਬਚ ਕੇ ਰਹਿਣਾ। ਮੇਰੇ ਕਹਿਣ ਦਾ ਇਸ਼ਾਰਾ ਸਮਝਿਓ। ਜਿੰਨੀਆਂ ਮੈਂ ਗੱਲਾਂ ਕਰਦਾ ਘਰੇਲੂ ਲੈਵਲ ਦੀਆਂ ਕਰਦਾ, ਅਸੀਂ ਅੱਜ ਤੱਕ ਸਮਾਜ ਨੂੰ ਸੁਧਾਰਨ ਦੀ ਗੱਲ ਨਹੀਂ ਕੀਤੀ ਤੇ ਨਾ ਹੀ ਮੈਂ ਕਰਨੀ ਹੈ। ਅਸੀਂ ਆਪਣੇ ਆਪ ਨੂੰ ਸੁਧਾਰਨਾ, ਆਪਣੇ ਆਪ ਨੂੰ ਸਵਾਰਨਾ। ਜਦੋਂ ਆਪਣੇ ਆਪ ਨੂੰ ਸੁਧਾਰਾਂਗੇ, ਆਪਣੇ ਆਪ ਨੂੰ ਸਵਾਰਾਂਗੇ, ਫਿਰ ਗੁਰੂ ਪਿਤਾ ਦੀਆਂ ਖੁਸ਼ੀਆਂ ਸਾਡੀ ਝੋਲੀ 'ਚ ਪੈਣਗੀਆਂ। ਸਾਹਿਬ ਨੇ ਤਾਂ ਹੀ ਤੇ ਬਾਣੀ ਵਿੱਚ ਕਿਹਾ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਸਾਰਾ ਜਗ ਤੇਰਾ ਹੋ ਜਾਏਗਾ। ਪਹਿਲੇ ਆਪਣੇ ਆਪ ਨੂੰ ਸਵਾਰਨ ਵੱਲ ਕਦਮ ਵਧਾ, ਕਦਮ ਵਧਾ। ਇਹ ਮੇਰੀ ਬੇਨਤੀ ਪਿਆਰਿਓ, ਆਪਣੇ ਅਹੰਕਾਰ ਨੂੰ ਥੋੜਾ ਜਿਹਾ ਝੁਕਾਓ, ਸਭ ਆਪਣੇ ਲੱਗਣਗੇ। ਬਸ ਜਰਾ ਜਿਹਾ ਮੁਸਕਰਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਘਰੇਲੂ ਲੈਵਲ ਤੇ ਜੇ ਕਿਸੇ ਕੋਲੋਂ ਕੋਈ ਗਲਤੀ ਹੋ ਰਹੀ, ਇਗਨੋਰ ਕਰ, ਕੋਈ ਗੱਲ ਨਹੀਂ, ਮੇਰੇ ਕੋਲੋਂ ਵੀ ਤੇ ਹੋ ਹੀ ਸਕਦੀ ਹੈ। ਕੀ ਹੋਇਆ ਮੇਰੇ ਭਰਾ ਕੋਲੋਂ ਹੋ ਗਈ, ਕੀ ਹੋਇਆ ਮੇਰੀ ਭੈਣ, ਕੀ ਹੋਇਆ ਮੇਰੀ ਪਤਨੀ ਕੋਲੋਂ, ਕੀ ਹੋਇਆ ਮੇਰੇ ਪਤੀ ਕੋਲੋਂ ਗਲਤੀ, ਕੀ ਹੋਇਆ ਮੇਰੇ ਬੱਚਿਆਂ ਕੋਲੋਂ ਗਲਤੀ ਹੋ ਗਈ। ਮੈਂ ਵੀ ਤੇ ਗਲਤੀਆਂ ਕਰਦਾ ਹੀ ਆ ਨਾ, ਮੈਂ ਤੇ ਕੋਈ ਸੰਪੂਰਨ ਇਨਸਾਨ ਹੈ ਨਹੀਂ। ਤੇ ਜੇ ਮੈਂ ਚਾਹੁੰਦਾ ਮੇਰੀ ਗਲਤੀ ਦੇ ਉੱਤੇ ਦੂਜਾ ਮੇਰੀ ਗਲਤੀ ਨੂੰ ਬਖਸ਼ੇ, ਤੇ ਮੈਂ ਵੀ ਤੇ ਦੂਜਿਆਂ ਦੀਆਂ ਗਲਤੀਆਂ ਨੂੰ ਬਖਸ਼ਣਾ ਹੈ ਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪ ਸਵਰੋ ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਵਿੱਚੋਂ, ਇਹ ਬੜਾ ਪਿਆਰਾ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ 1382 ਨੰਬਰ ਅੰਗ ਦੇ ਉੱਤੇ ਦਰਜ, ਫਰੀਦਾ ਬੁਰੇ ਦਾ ਭਲਾ ਕਰ। ਔਰ ਅੱਜ ਜਿਹੜੀਆਂ ਮੈਂ ਗੱਲਾਂ ਕਰਨੀਆਂ ਘਰੇਲੂ ਲੈਵਲ ਦੀਆਂ ਕਰਨੀਆਂ, ਕਿ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਕਿਹੋ ਜਿਹਾ ਰਿਸ਼ਤਾ ਰੱਖਣਾ, ਪਰਿਵਾਰਕ ਮੈਂਬਰਾਂ ਨੂੰ ਕਿਵੇਂ ਤੁਸੀਂ ਉਹਨਾਂ ਨੂੰ ਬਖਸ਼ਣਾ ਹੈ, ਕਿਵੇਂ ਉਹਨਾਂ ਦੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਨਾ ਹੈ। ਸਤਿਗੁਰੂ ਸੇਵਾ ਲੈਣ, ਘਰਾਂ ਚੋਂ ਕਲੇਸ਼ ਮੁੱਕ ਜਾਣ। ਜੇ ਆਹ ਗੱਲ ਅੱਜ ਪੱਲੇ ਨਾਲ ਬੰਨ ਲਓ, ਤੇ ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋ, ਅੱਗੇ ਤੋਂ ਅੱਗੇ ਫਿਰ ਮੇਰੀ ਬੇਨਤੀ ਸ਼ੇਅਰ ਕਰ ਦਿਓ ਜੀ, ਸ਼ੇਅਰ ਕਰ ਦਿਓ ਵੱਧ ਤੋਂ ਵੱਧ ਇਹ ਲਿੰਕ, ਤਾਂ ਜੋ ਹੋਰ ਸੰਗਤ ਲਾਹਾ ਪ੍ਰਾਪਤ ਕਰੇ ਔਰ ਘਰਾਂ ਦੇ ਵਿੱਚ ਸਾਡੇ ਸੁੱਖ ਸ਼ਾਂਤੀ ਆਵੇ। ਕਰਿਓ ਕਿਰਪਾ ਪਿਆਰ ਨਾਲ। ਫਰੀਦਾ ਬੁਰੇ ਦਾ ਭਲਾ ਕਰ, ਫਰੀਦਾ ਬੁਰੇ ਦਾ ਭਲਾ ਕਰ। ਪੜੋ ਫਰੀਦਾ ਬੁਰੇ ਦਾ ਭਲਾ ਕਰ। ਗੁੱਸਾ ਮਨ ਨਾ ਹੰਡਾਏ, ਗੁੱਸਾ ਮਨ ਨਾ ਹੰਡਾਏ,
फरीदा बुरे दा भला करे फरीदा बुरे दा भला करे। धन गुरु रामदास जी, ਧੰਨ ਗੁਰੂ ਰਾਮਦਾਸ ਜੀ, प्योर नल सारे आखो ने जी धन बाबा ਦੀਪ ਸਿੰਘ ਜੀ, धन खंडे वालिया सब दी मां फड़ ले दातिया। देही रोग न लगई पल्ले सब किछ पाए। देही रोग न लगई पल्ले सब किछ पाए। देही रोग न लगई ਦੇਹੀ ਰੋਗ ਨਾ ਲੱਗਈ, देही रोग न लगई। ਦੇਹੀ ਰੋਗ ਨਾ ਲੱਗਈ, पल्ले सब किछ पाए फरीदा बुरे दा भला करे। पढ़ो फरीदा बुरे दा भला करे। गुस्सा मन ना हंडाए। गुस्सा मन ना हंडाए। फरीदा बुरे दा भला करे। फरीदा बुरे दा भला करे। धन खंडे वालिया सब दी बां फड़ ले दातिया। सारे आखो ने जी धन बाबा ਦੀਪ ਸਿੰਘ ਜੀ, फरीदा जो ते मारन मुकिया ते नाना मारे गुम। जो ते मारन मुकिया ते नाना मारे गुम। आपनड़े कर जाइए ਆਪਨੜੇ ਕਰ ਜਾਈਏ, आपनड़े कर जाइए। ਆਪਨੜੇ ਕਰ ਜਾਈਏ, पैर तिना दे चुम फरीदा बुरे दा भला करे। फरीदा बुरे दा भला ਕਰ गुस्सा मन ना हंडाए।
जग उपजया कौन भले को मंदे। एक नूर ते सब जग उपजया कौन भले को मंदे। लोका परम ना भूलो पाई। 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 खालक 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 मैं खालक पूर्ण ओ सर्व ठाई। खालक 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 में खालक पूर्ण ओ सर्व ठाई। देहि रोग न लगई पल्ले सब किछ पाए। देहि रोग न लगई पल्ले सब किछ पाए। देहि रोग न लगई। देहि रोग न लगई। देहि रोग न लगई। देहि रोग न लगई। पल्ले सब किछ पाए फरीदा। मोरे दा भला करे। बुरे दा भला कर। गुस्सा मन न हटाए। गुस्सा मन ना हटाए। फरीदा बुरे दा भला कर। फरीदा बुरे दा भला कर। गुरु वाहिगुरु 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 संगत दी आवाज आवे। वाहिगुरु 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 फरीदा बुरे दा भला कर। फरीदा बुरे दा भला कर। धन गुरु रामदास जी। गुरु रामदास जी। सारे प्यार न लखन जी। धन बाबा दीप सिंह। अज सतगुरां ने फिर किरपा की। बख्शिश दा खाता खोलिया। रहमत दा खाता खोल के कलयुग दियां तत्तियां हवावां तो बचा के
ਸਾਨੂੰ ਸਾਰਿਆਂ ਨੂੰ ਆਪਣੀ ਗੋਦ ਦੇ ਵਿੱਚ ਬੈਠਣ ਦਾ ਇਹ ਸੁਭਾਗ ਸਮਾਂ ਦਿੱਤਾ ਹੈ। ਇੱਕ ਵਾਰੀ ਸਾਰੇ ਕਹਿ ਦਿਓ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਜੋ ਕਿਰਪਾ ਦਾ ਖਾਤਾ ਖੋਲਿਆ, ਸਾਨੂੰ ਕੰਨੋਂ ਫੜ ਕੇ ਬਖਸ਼ਿਸ਼ ਦੇ ਖਾਤੇ ਦੇ ਵਿੱਚ ਆਪ ਬਿਠਾਉਣ ਦੀ ਪ੍ਰੇਰਣਾ ਕੀਤੀ। ਇੱਕ ਬੇਨਤੀ ਸੁਣਿਓ ਧਿਆਨ ਨਾਲ। ਜਿਸ ਬੰਦੇ ਦੇ ਅੰਦਰ ਜਿੰਨੇ ਪਾਪ ਨੇ, ਜਿੰਨੇ ਦੋਸ਼ ਨੇ, ਜਿੰਨੇ ਔਗਣ ਨੇ, ਇਹਦਾ ਮਤਲਬ ਉਸ ਬੰਦੇ ਨੂੰ ਸਾਡੇ ਪਿਆਰ ਦੀ ਜ਼ਿਆਦਾ ਲੋੜ ਹੈ। ਇਹ ਜਿੰਨੀਆਂ ਮੈਂ ਗੱਲਾਂ ਕਰਦਾ ਸਭ ਨੂੰ ਪਤਾ ਹੈ, ਘਰੇਲੂ ਤੌਰ ਦੀਆਂ ਕਰਦੇ ਆ, ਸਮਾਜਿਕ ਤੌਰ ਦੀਆਂ ਨਹੀਂ। ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇ ਅੰਦਰ ਜ਼ਿਆਦਾ ਦੋਸ਼ ਨੇ, ਜ਼ਿਆਦਾ ਗਲਤੀਆਂ ਉਹ ਕਰਦਾ ਹੈ ਜੀ, ਜਿਹੜਾ ਜ਼ਿਆਦਾ ਔਗਣ ਕਰਦਾ ਹੈ, ਇਹਦਾ ਮਤਲਬ ਉਸ ਬੰਦੇ ਨੂੰ ਸਾਡੇ ਜ਼ਿਆਦਾ ਪਿਆਰ ਦੀ, ਸਾਡੀ ਜ਼ਿਆਦਾ ਮੁਹੱਬਤ ਦੀ ਲੋੜ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੰਨ ਲਓ ਮੈਂ ਹੀ ਹਾਂ, ਮੈਂ ਜ਼ਿਆਦਾ ਗਲਤੀਆਂ ਕਰਦਾ, ਐਗਜ਼ਾਮਪਲ ਦੇ ਦਿਆਂ, ਇਹਦਾ ਮਤਲਬ ਮੇਰੀ ਅੰਦਰਲੀ ਆਤਮਾ ਦੀ ਜਿਹੜੀ ਬੈਟਰੀ ਹੈ ਨਾ, ਉਹ ਬੜੀ ਲੋ ਹੈ, ਬੜੀ ਲੋ। ਤੇ ਹੁਣ ਮੈਨੂੰ ਚਾਹੀਦਾ ਕੀ ਹੈ, ਕੋਈ ਮੈਨੂੰ ਇਹੋ ਜਿਹਾ ਮਿਲੇ ਪਰਿਵਾਰਕ ਮੈਂਬਰ ਚੋਂ ਹੀ, ਕੋਈ ਇਹੋ ਜਿਹਾ ਮੈਂਬਰ ਮੇਰੇ ਕੋਲ ਆਵੇ ਜਿਹੜਾ ਮੈਨੂੰ ਹੋਰ ਰਿਸਪੈਕਟ ਦੇਵੇ, ਹੋਰ ਮੈਨੂੰ ਮਾਣ ਦੇਵੇ, ਹੋਰ ਮੈਨੂੰ ਗਲਵਕੜੀ 'ਚ ਲਵੇ। ਤੇ ਜਦੋਂ ਉਹ ਮੈਨੂੰ ਪਿਆਰ ਦੇਵੇਗਾ, ਗਲਵਕੜੀ 'ਚ ਲਵੇਗਾ, ਰਿਸਪੈਕਟ ਦੇਵੇਗਾ, ਮੇਰੀ ਜਿਹੜੀ ਡਿੱਗੀ ਹੋਈ ਆਤਮਾ ਦੀ ਬੈਟਰੀ ਲੋ ਹੈ ਨਾ, ਉਹ ਚਾਰਜ ਹੋਣੀ ਸ਼ੁਰੂ ਹੋ ਜਾਏਗੀ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਸ਼ਾਇਦ ਅਜੇ ਕਈ ਨਾ ਸਮਝੇ ਹੋਣ। ਮੰਨ ਲਓ ਕੋਈ ਬੱਚਾ ਹੀ ਹੈ, ਪੌੜੀਆਂ ਦੇ ਵਿੱਚੋਂ ਡਿੱਗ ਪਿਆ, 2 ਪੌੜੀਆਂ ਚੋਂ ਪੈਰ ਸਲਿੱਪ ਹੋਇਆ, ਡਿੱਗ ਪਿਆ। ਹੁਣ ਪੌੜੀਆਂ ਚੋਂ ਡਿੱਗਿਆ, ਹੁਣ ਚਾਹੀਦਾ ਕੀ ਹੈ, ਅਸੀਂ ਉਸ ਬੱਚੇ ਨੂੰ ਪਿਆਰ ਦਈਏ, ਪਾਣੀ ਪਿਲਾਈਏ, ਪੁੱਤਰਾ ਤੈਨੂੰ ਕਿਤੇ ਸੱਟ ਤੇ ਨਹੀਂ ਲੱਗੀ। ਪਰ ਇਹਦੇ ਉਲਟ ਕਈ ਵਾਰੀ ਪਤਾ ਕੀ ਹੁੰਦਾ, ਬੱਚਾ ਡਿੱਗਿਆ, ਅਸੀਂ 2-3 ਹੋਰ ਧਰਦੇ ਨੇ, ਤੈਨੂੰ ਵੇਖ ਕੇ ਤੁਰਨਾ ਨਹੀਂ ਆਉਂਦਾ, ਤੈਨੂੰ ਅਕਲ ਨਹੀਂ। ਇਹਦੇ ਨਾਲ ਕੀ ਹੋਇਆ, ਬੱਚੇ ਦੀ ਜਿਹੜੀ ਅੰਦਰਲੀ ਬੈਟਰੀ ਸੀ ਨਾ, ਉਹ ਹੋਰ ਡਾਊਨ ਹੋ ਗਈ। ਇਹ ਤੇ ਚਾਹੀਦਾ ਸੀ, ਮੈਂ ਡਿੱਗਿਆ ਮੈਨੂੰ ਸੰਭਾਲ ਦੇ, ਮੈਂ ਡਿੱਗਿਆ ਮੈਨੂੰ ਪਾਣੀ ਪੁੱਛ ਦੇ, ਮੈਂ ਡਿੱਗਿਆ ਮੇਰਾ ਸਹਾਰਾ ਬਣ ਦੇ। ਇਹ ਤੇ ਹੋਰ ਮੇਰੇ ਅੰਦਰਲੇ ਬਲ ਨੂੰ ਡੇਗਣ ਲੱਗ ਪਏ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਮੈਂ ਤੇ ਘਰੇਲੂ ਤੌਰ ਦੀ ਗੱਲ ਕਰ ਰਿਹਾ, ਪਰ ਗੁਰੂ ਬਾਬੇ ਨਾਨਕ ਦੇ ਜੀਵਨ ਵੱਲ ਝਾਤੀ ਪਾ ਕੇ ਦੇਖੋ। ਬਾਪੂ ਮੇਰਾ ਪੁੰਨੀਆਂ ਦੇ ਘਰ ਘਟ ਗਿਆ ਤੇ ਪਾਪੀਆਂ ਦੇ ਘਰ ਜ਼ਿਆਦਾ ਗਿਆ। ਪਾਪੀਆਂ ਦਾ ਬੂਹਾ ਜਾ ਜਾ ਕੇ ਖੜਕਾਇਆ, ਘਰ ਜਾ ਜਾ ਕੇ, ਆ ਤੈਨੂੰ ਤਾਰਨ ਆਏ। ਇਹਦਾ ਮਤਲਬ ਕੀ, ਗੁਰੂ ਨਾਨਕ ਜੀ ਦੇ ਜੀਵਨ ਵਿੱਚੋਂ ਵੀ ਆਹੀ ਸਿੱਖਿਆ ਮਿਲਦੀ, ਜਿਹੜਾ ਜਿੰਨਾ ਵੱਡਾ ਪਾਪੀ, ਜਿਹਦੀ ਜਿੰਨੀ ਵੱਡੀ ਗਲਤੀ, ਉਹਨੂੰ ਓਨੇ ਹੀ ਜ਼ਿਆਦਾ ਪਿਆਰ ਦੀ ਲੋੜ ਏ, ਤਾਂ ਉਹ ਸੁਧਰੇਗਾ। ਜੇ ਗਲਤੀ ਦੇ ਬਦਲੇ ਤੁਸੀਂ ਉਹਨੂੰ ਹੋਰ ਸਜ਼ਾ ਦਿਓਗੇ, ਫਿਰ ਮੈਂ ਦੁਹਰਾ ਰਿਹਾ, ਬਾਪੂ ਨਾਨਕ ਤੇ ਬਾਪੂ ਨਾਨਕ ਸੀ, ਮੈਂ ਘਰੇਲੂ ਤੌਰ ਦੀ ਗੱਲ ਕਰ ਰਿਹਾ। ਜੇ ਗਲਤੀ ਦੇ ਬਦਲੇ ਦੂਜੇ ਪਰਿਵਾਰਕ ਮੈਂਬਰ ਨੂੰ ਸਜ਼ਾ ਦਿਓਗੇ, ਝਿੜਕੀ ਜਾਓਗੇ, ਉਹ ਕਹੇਗਾ ਯਾਰ ਸਮਝ ਨਹੀਂ ਪੈ ਰਹੀ, ਮੈਂ ਕਰਾਂ ਕੀ। ਫਿਰ ਉਹ ਕਈ ਵਾਰੀ ਬੱਚਾ ਜਾਂ ਉਹ ਬੰਦਾ ਗਲਤ ਸਟੈਪ ਲੈਣ ਵੱਲ ਆਪਣੇ ਆਪ ਨੂੰ ਤੋਰ ਲੈਂਦਾ ਹੈ। ਇਹ ਮੇਰੀ ਬੇਨਤੀ ਹੈ, ਜਿੰਨੀ ਵੱਡੀ ਗਲਤੀ ਓਨਾ ਜ਼ਿਆਦਾ ਪਿਆਰ, ਓਨੀ ਜ਼ਿਆਦੀ ਰਿਸਪੈਕਟ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੁਹਾਡੇ ਨਾਲ ਕੋਈ ਕੰਮ ਕਰਦਾ ਹੈ ਜੀ, ਤੁਹਾਡਾ ਕੋਈ ਵਰਕਰ ਹੈ, ਤੁਹਾਡੇ ਅੰਡਰ ਕੰਮ ਕਰਦਾ ਹੈ, ਮੰਨ ਲਓ ਉਹਦੇ ਕੋਲੋਂ ਕੋਈ ਗਲਤੀ, ਪਿਆਰ ਨਾਲ ਸਮਝਾ, ਰਿਸਪੈਕਟ ਦੇ ਕੇ ਸਮਝਾ, ਰਿਸਪੈਕਟ ਦੇ ਕੇ ਬੁਰੇ ਦਾ ਭਲਾ ਕਰ, ਭਲਾ। ਇਹਦੇ ਨਾਲ ਹੋਏਗਾ ਕਿ ਅੱਗੇ ਤੋਂ ਸੰਕੋਚ ਕਰੇਗਾ ਨਹੀਂ ਯਾਰ, ਇਹ ਤੇ ਇਦਾਂ ਮੈਨੂੰ ਪਿਆਰ ਨਾਲ ਸਮਝਾਉਂਦੇ ਨੇ, ਇਹਨਾਂ ਦੇ ਪਿਆਰ ਵਾਲੀ ਚੀਜ਼ ਨੂੰ ਮੈਂ ਹੁਣ ਪਿੱਛੇ ਨਹੀਂ ਹੋਣ ਦੇਣਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜੀਵਨ ਨੂੰ ਜਦੋਂ ਪੜ੍ਹਦੇ ਹੋ ਨਾ, ਪ੍ਰਿਥੀ ਚੰਦ ਨੇ ਅੱਤ ਦੀ ਈਰਖਾ ਕਮਾਈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਾਲ ਅੱਤ ਦੀ ਈਰਖਾ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸਾਹਿਬਜ਼ਾਦੇ ਦਾ ਜਦੋਂ ਜਨਮ ਹੋਇਆ, ਮਾਰਨ ਦੀਆਂ ਵੀ ਕਿੰਨੀਆਂ ਪਲੈਨਿੰਗਾਂ ਕੀਤੀਆਂ। ਅੱਤ ਦੀ ਈਰਖਾ ਕਮਾਈ, ਅੱਤ ਦੀ। ਇੱਥੋਂ ਤੱਕ ਜਿਸ ਗਲੀ ਦੇ ਵਿੱਚੋਂ ਗੁਰੂ ਅਰਜਨ ਦੇਵ ਪਾਤਸ਼ਾਹ ਰੋਜ਼ ਲੰਘਦੇ ਸੀ ਨਾ, ਪ੍ਰਿਥੀ ਚੰਦ ਨੇ
उस गली दे एक मकान दा बूहा खड़काया, मकान मालक नूं मिलिया, माया दित्ती बई एक काम कर। कहंदा की काम? कहंदा मेरे भराता गुरु अर्जन देव रोज इधरों दी लंघदे ने, उन्हां दी चढ़त मेरे कोलों बर्दाश्त नहीं हुंदी। इउं करी जदों कल इधरों दी लंघण सारी गली दा कूड़ा इकट्ठा करके कल उन्हां दे सिर दे उत्ते पा देवीं। देखो माया कई बारी किड्डे हल्के हल्के काम करा देंदी है, मत ते पड़दा पा देंदी। इसे लई ते बाबा नंद सिंह साहिब दा बचन है, कहंदे सिख कोल ये नहीं कि माया होवे ना करोड़ांपति होवे सिख, पर ओदी अमीरी जेब तक सीमित रवे, अहंकार हिरदे ते ना बैठे। जी धन गुरु रामदास जी, ਧੰਨ ਗੁਰੂ ਰਾਮਦਾਸ ਜੀ, धन गुरु रामदास जी, ਧੰਨ ਗੁਰੂ ਰਾਮਦਾਸ ਜੀ। प्यार न लखो ने जी धन बाबा ਦੀਪ ਸਿੰਘ ਜੀ। हुण प्यारिओ उस बंदे दी मत दे उत्ते इन्ना पड़दा पै गया, माया अली उन्हें ते अगले दिन गुरु अर्जन दे पातशाह जदों उस बाजार दे विचों लंघदे न, सारी गली दा कूड़ा इकट्ठा करके महाराज दे सिर दे उत्ते सुट दिता। इतिहास दे पन्नियां ते लिखिआ उस वेले सतगुरां ने पछां घुम के भी नहीं वेखिआ कि ये किन्ने कीता। सब जाणदे ने साडे भरा प्रिथी चंद दी शरारत है। आखो धन गुरु रामदास जी, ਧੰਨ ਗੁਰੂ ਰਾਮਦਾਸ ਜੀ। जी सानू सिखाया बुरे दा ਭਲਾ ਕਰ, भला कर, बुरे दा ਭਲਾ ਕਰ, सारे बोलो ना जी, बुरे दा ਭਲਾ ਕਰ, बुरे दा। ਭਲਾ ਕਰ। इन्ना ज्यादा इन्ने ईरखा कमाई प्रिथी चंद ने, पर जदों बीमार होया भेजिया सुनिया अपने सिखां दे हथ मारन नूं, कहो अरदास करो मेरी मैं ठीक होवां। ते उस वेले धन गुरु अर्जन दे पातशाह जी ने अरदास कीती, हर जियो तू सुख संपत रास, राख लहो भाई मेरे को प्रभ आगे अरदास। हुण गुरु अर्जन देव पातशाह जी ने अरदास की, ठीक ते होना सी, ठीक ते होना सी, राजी होना सी। ते जदों राजी होया ते महाराज ने फिर शुकराने दा शब्द उच्चारण कीता, गुर गोबिंद कृपा करी रखिया मेरा भाई, हम तिसकी शरणागति जो सदा सहाई। ਉਹ ਈਰਖਾ ਕਰਦਾ, ਮਹਾਰਾਜ ਫਿਰ ਉਹਦੇ ਭਲੇ ਦੀ ਅਰਦਾਸ ਕਰਦੇ ਨੇ। ਸਾਡੇ ਲਈ ਪੂਰਨੇ ਪਾਏ ਨੇ, ਸਾਡੇ ਲਈ। ਪਿਆਰਿਆ ਪਰਿਵਾਰ ਦੇ ਵਿੱਚੋਂ ਵੀ ਹੋ ਸਕਦਾ ਹੈ ਤੇਰੀ ਚੜ੍ਹਦੀ ਕਲਾ ਨੂੰ ਕੋਈ ਵੇਖ ਕੇ ਬਰਦਾਸ਼ਤ ਨਾ ਕਰਦਾ ਹੋਵੇ, ਪਰਿਵਾਰ ਚੋਂ ਹੀ ਹੋ ਸਕਦਾ ਹੈ, ਪਰ ਤੂੰ ਭੁੱਲ ਕੇ ਵੀ ਉਹਦਾ ਬੁਰਾ ਨਾ ਮੰਗੀ। ਤੂੰ ਇੱਕ ਪਾਠ ਜਪਜੀ ਸਾਹਿਬ ਦਾ, ਇੱਕ ਪਾਠ ਚੌਪਈ ਸਾਹਿਬ ਦਾ ਤੇ ਗੁਰੂ ਅੱਗੇ ਅਰਦਾਸ ਕਰ, ਦਾਤਿਆ ਕਿਰਪਾ ਕਰ ਇਹਨੂੰ ਹੋਰ ਭਾਗ ਲਾ ਤੇ ਇਹਦੇ ਪੈਰਾਂ ਪਿੱਛੇ ਮੈਨੂੰ ਵੀ ਬਰਕਤ ਪਾ ਦੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਸਾਰੇ ਬੋਲੋ ਤੇਰੇ ਭਾਣੇ, ਸਰਬੱਤ ਦਾ ਭਲਾ। ਫਿਰ ਬੋਲੋ ਤੇਰੇ ਭਾਣੇ, ਸਰਬੱਤ ਦਾ ਭਲਾ। ਮੈਂ ਤੇ ਘਰੇਲੂ ਲੈਵਲ ਦੀਆਂ ਗੱਲਾਂ ਕਰਦਾ, ਘਰੇਲੂ ਲੈਵਲ ਦੀਆਂ, पर सतगुरां ने ते इत्थों तक सानू पूरने पा पा के सिखाया है, जे सामने दुश्मन भी आ जाए ओदे नाल भी वैर ना कमाई। दुश्मन भी आ जाए, बगाना भी आ जाए, वैर ओदे नाल भी ना करी। भाई कन्हैया जी दी गल किसे तो छुपी ते नहीं। जदों शिकायत आई महाराज ने बुला लिया। महाराज कहंदे जिन्हों जथेदार बनाया भाई कन्हैया जी, वो तुहाडी शिकायत लैके आया, तुसीं दुश्मनां नूं पानी पिलाउंदे। महाराज नूं ते पता सी। ते उस वेले भाई साहब भाई कन्हैया जी दे हथ जोड़े, नैन कटोरे भर आए, कहण लगे महाराज जो जथेदार ने वेखिया उन्हें ओही बयान कीता, जो उन्हें वेखिया उन्हें ओही दस्सिया, वो झूठ नहीं बोलदा, कसूर ओहदा कोई नहीं। सच्चे पातशाह जे पुछदे हो कसूर मेरा भी कोई नहीं। आखो धन गुरु रामदास जी, धन गुरु रामदास जी। प्यार न लखो ने जी धन बाबा दीप सिंह। महाराज जेड़ा शिकायत लेके आया कसूर ओदा भी कोई नहीं, कसूर मेरा भी कोई नहीं, कसूर ते बस मेरियां अखां दा है, अखां दा। सतगुरु पता नहीं मेरियां अखां नूं की हो गया। महाराज कहंदे दसो भाई कन्हैया जी की होया? महाराज पता नहीं मेरियां अखां नूं की हो गया। बोलो भाई सब की होया अखां नूं? महाराज पता नहीं मेरियां अखां नूं की हो गया। ओ जदों दा इन्हां अखां ने तेरा दीदार कीता, इन्हां नूं तेरे बिना दूजा नजर ही कोई नहीं आउंदा। धन गुरु सत श्री
ਅਕਾਲ। ਇਹਨਾਂ ਨੂੰ ਤੇਰੇ ਬਿਨਾ ਦੂਜਾ ਨਜ਼ਰ ਹੀ ਕੋਈ ਨਹੀਂ ਆਉਂਦਾ। ਜੇ ਸੱਚ ਪੁੱਛਦੇ ਹੋ, ਜੰਗ ਦੇ ਮੈਦਾਨ ਵਿੱਚ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਉਂਦਾ। ਜਦੋਂ ਮੇਰੇ ਅੱਗੇ ਕੋਈ ਬੁੱਕ ਕੱਟਦਾ ਮੈਨੂੰ ਤੇ ਇਉਂ ਲੱਗਦਾ ਜਲ ਤੁਸੀਂ ਮੰਗਦੇ, ਮੈਂ ਤੇ ਜਲ ਤੁਹਾਨੂੰ ਛਕਾਉਂਦਾ ਵਾ। ਮਹਾਰਾਜ ਬੜੇ ਪ੍ਰਸੰਨ ਹੋਏ, ਕਹਿੰਦੇ ਇਹ ਪੌੜੀ ਚੜ ਗਏ। ਦੁਸ਼ਮਣਾਂ ਚੋਂ ਵੀ ਪਰਮੇਸ਼ਰ, ਦੁਸ਼ਮਣਾਂ ਚੋਂ ਵੀ ਗੁਰੂ। ਮਹਾਰਾਜ ਨੇ ਕਿਹਾ ਝੋਲੀ ਕਰੋ। ਜਦੋਂ ਝੋਲੀ ਕੀਤੀ, ਮਲਮ ਦੀ ਡੱਬੀ ਝੋਲੀ 'ਚ ਪਾਤੀ। ਕਹਿੰਦੇ ਜਿੱਥੇ ਤੁਸੀਂ ਜਲ ਛਕਾਉਂਦੇ ਹੋ ਉੱਥੇ ਫਿਰ ਜ਼ਖਮੀਆਂ ਨੂੰ ਆ ਮਲਮ ਵੀ ਲਾ ਦਿਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ। ਇਹ ਮੇਰੀ ਬੇਨਤੀ ਹੈ, ਜਿੱਥੇ ਜਿੱਥੇ ਵੀ ਇਸ ਵੇਲੇ ਲਾਈਵ ਦੇ ਮਾਧਿਅਮ ਰਾਹੀਂ ਹੁਣ ਜੁੜੇ ਹੋ, ਮੇਰੀ ਬੇਨਤੀ ਹੈ ਅੱਜ ਇਹ ਵੱਡੀ ਸਿੱਖਿਆ ਲੈ ਕੇ ਜਾਇਓ ਕਿ ਸਾਡੇ ਘਰ ਦੇ ਵਿੱਚ ਕੋਈ ਪਰਿਵਾਰਕ ਮੈਂਬਰ, ਬੱਚਾ ਜਾਂ ਕੋਈ ਵੀ ਜੀ ਗਲਤੀ ਕਰੇਗਾ, ਅੱਜ ਇਹ ਵਾਅਦਾ ਕਰੋ ਉਹਨੂੰ ਅਸੀਂ ਡਾਂਟਾਂਗੇ ਨਹੀਂ, ਕੋਈ ਝਿੜਕਾਂ ਨਹੀਂ, ਉਹਨੂੰ ਅਸੀਂ ਪਿਆਰ ਮੁਹੱਬਤ ਨਾਲ ਸਮਝਾਵਾਂਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਬਾਕੀ ਸੇਵਾਵਾਂ ਬਾਰੇ ਸਾਰੀਆਂ ਸੰਗਤਾਂ ਨੂੰ ਪਤਾ ਹੈ। ਜੋ ਜੋ ਇੱਥੇ ਕਾਰਜ ਚੱਲ ਰਹੇ ਨੇ, ਹਸਪਤਾਲ ਚੱਲ ਰਿਹਾ, ਸਕੂਲ ਚੱਲ ਰਿਹਾ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਚਲਦੀ ਫਿਰਦੀ ਰਸੋਈ, ਨਾਲ ਪਿਆਰਿਓ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ। ਇਸ ਤੋਂ ਇਲਾਵਾ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਤੇ ਨਾਲ ਜੋ ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਇਹ ਸਾਰੇ ਕਾਰਜ ਚੱਲ ਰਹੇ ਨੇ। ਨਾਲ ਦੇ ਪਾਸੇ ਜੀ ਦੇ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ, ਗੁਰਦੁਆਰਾ ਸਾਹਿਬ ਬਣ ਰਿਹਾ, ਵੱਡੀ ਸਰਾਂ ਬਣ ਰਹੀ। ਜੋ ਕਿਣਕਾ ਕਿਣਕਾ ਤੁਸੀਂ ਦਿੰਦੇ ਇਹਨਾਂ ਕਾਰਜਾਂ ਲਈ ਵਰਤਿਆ ਜਾਂਦਾ। ਟੀਵੀ ਸਕਰੀਨ ਦੇ ਉੱਤੇ ਤੁਹਾਡੇ QR ਕੋਡ ਚੱਲ ਰਹੇ ਨੇ। ਤੁਹਾਡਾ ਸੇਵਾ ਕਰਨ ਦਾ ਦਿਲ ਕਰੇ, ਉਸੇ ਵੇਲੇ ਤੁਸੀਂ ਇਹ QR ਕੋਡ ਸਕੈਨ ਕਰਕੇ ਆਪਣੀ ਸੇਵਾ ਟਰਸਟ ਨੂੰ ਭੇਜ ਸਕਦੇ ਹੋ। ਔਰ ਜਿਹੜਾ ਨੰਬਰ ਚੱਲਦਾ ਉਹਦੇ ਉੱਤੇ ਫਿਰ ਤੁਸੀਂ ਇਨਫੋਰਮ ਕਰ ਦੇਣਾ ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਭੇਜਿਆ ਜਾ ਸਕੇ। ਜਦੋਂ ਵੀ ਇਹ ਮਨ ਬਣੇ ਉਸੇ ਟਾਈਮ ਤੁਸੀਂ ਇਹ QR ਕੋਡ, ਕਿਉਂਕਿ ਤੁਰੰਤ ਦਾਨ ਮਹਾਪੁੰਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਮਨ ਬਣ ਜਾਂਦਾ ਮੈਂ ਸੇਵਾ ਕਰਨੀ ਹੈ, ਜਦੋਂ ਦਿਨ ਲੰਘ ਜਾਂਦੇ ਨਾ ਮਨ ਆਲਸ ਕਰਨ ਲੱਗ ਪੈਂਦਾ। ਆਲਸ। ਵਸਤੀ ਨਾਮ ਸ਼ਾਹੂਕਾਰ ਸੀ, ਸੇਠ ਸੀ, ਉਹਨੇ ਸੁਖਣਾ ਸੁਖ ਲਈ ਮੇਰੀ ਆਹ ਮੰਗ ਪੂਰੀ ਹੋਏਗੀ ਤੇ ਮੈਂ ਮੰਦਿਰ ਦੇ ਵਿੱਚ ਨਾ 100 ਚਦਰਾਂ ਚੜਾਵਾਂਗਾ। ਹੁਣ ਮੰਗ ਪੂਰੀ ਹੋ ਗਈ, ਅਰਦਾਸ ਪੂਰੀ ਹੋਈ। ਜਦੋਂ 100 ਚਦਰਾਂ ਬਾਜ਼ਾਰੋਂ ਲੈਣ ਗਿਆ, ਰੇਟ ਪਤਾ ਕੀਤਾ, ਕਹਿੰਦਾ 100 ਚਦਰਾਂ ਇੰਨੀਆਂ ਮਹਿੰਗੀਆਂ। ਕਹਿੰਦਾ ਚੱਲ ਰੱਬ ਦੇ ਘਰ ਕਿਹੜਾ ਘਾਟਾ, 50 ਹੀ ਚੜਾ ਦਿੰਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਹੁਣ 50 ਖਰੀਦਣ ਲੱਗਾ, ਮਨ ਫਿਰ ਡੋਲੇ, 50 ਚਦਰਾਂ। ਕਹਿੰਦਾ ਚੱਲ 10 ਹੀ ਚੜਾਉਣੇ। 10 ਚੜਾਉਂਦਿਆਂ ਇੱਕ ਤੇ ਆ ਗਿਆ, ਕਹਿੰਦਾ ਰੱਬ ਦੇ ਘਰ ਕਿਹੜਾ ਘਾਟਾ ਹੁੰਦਾ ਹੈ ਜੀ। ਇਹ ਮਨ ਆਲਸੀ ਹੈ। ਜਦੋਂ ਫਿਰ ਡਿਲੇ ਕਰੀ ਜਾਂਦੇ ਹੋ ਕੰਮ, ਫਿਰ ਇਹ ਹੋਰ ਆਲਸ ਕਰੀ ਜਾਂਦਾ ਹੈ। ਇਸ ਕਰਕੇ ਇਹ QR ਕੋਡ ਤੁਹਾਡੇ ਟੀਵੀ ਸਕਰੀਨ ਦੇ ਉੱਤੇ, ਮੋਬਾਈਲਾਂ ਦੀ ਸਕਰੀਨ ਦੇ ਉੱਤੇ ਚੱਲਦੇ ਨੇ। ਜਦੋਂ ਵੀ ਮਨ ਬਣੇ ਉਸੇ ਵੇਲੇ ਇਹ ਸੇਵਾ ਆਪ ਜੀ ਟਰਸਟ ਨੂੰ ਭੇਜ ਸਕਦੇ ਹੋ। ਗੁਰੂ ਮਿਹਰ ਕਰੇ। ਆਓ ਇੱਕ ਵਾਰੀ ਇਹ ਪੰਕਤੀਆਂ ਦੁਹਰਾਓ। ਕੀਰਤਨ ਦੀ ਸਮਾਪਤੀ, ਸਾਰੀ ਸੰਗਤ ਹਾਜ਼ਰੀ ਲਾਇਓ ਪਿਆਰ ਨਾਲ। ਫਰੀਦਾ ਬੁਰੇ ਦਾ ਭਲਾ ਕਰੇ, ਫਰੀਦਾ ਬੁਰੇ ਦਾ ਭਲਾ ਕਰ। ਗੁੱਸਾ ਮਨ ਨਾ ਗੁੱਸਾ ਮਨ ਨਾ ਹਟਾਏ, ਫਰੀਦਾ ਬੁਰੇ ਦਾ ਭਲਾ ਕਰ, ਫਰੀਦਾ ਬੁਰੇ ਦਾ ਭਲਾ ਕਰ। ਬੇਹੀ ਰੋਗ ਨਾ ਪੱਲੇ ਸਭ ਕਿਛ ਪਾਏ, ਦੇਹੀ ਰੋਗ ਨਾ ਲਗਈ, ਪੱਲੇ ਸਭ ਕਿਛ ਪਾਏ, ਦੇਹੀ ਰੋਗ ਨਾ ਲਗਈ, ਦੇਹੀ ਰੋਗ
पाए फरीदा बुरे दा भला कर फरीदा बुरे दा भला कर फरीदा बुरे दा भला करे बुरे दा भला करे बुरे दा भला करे। बोले सो निहाल सत श्री अकाल। ਭੁੱਲ ਚੁੱਕ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਹੜੀ ਰਸੋਈ ਚੱਲ ਰਹੀ ਹੈ 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਤੇ ਇੱਕ ਤੁਹਾਨੂੰ ਪਤਾ ਸਭ ਨੂੰ ਗੱਡੀ ਬਣਾਈ ਹੋਈ ਹੈ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ। ਉਹ ਗੱਡੀ ਹੁਣ ਕਾਫੀ ਬਿਰਧ ਹੋ ਗਈ, ਪੁਰਾਣੀ ਹੋ ਗਈ ਹੈ ਤੇ ਕਾਫੀ ਉਹਦੇ ਤੇ ਖਰਚਾ ਆ ਜਾਂਦਾ ਹੈ, ਪੈਸੇ ਖਾ ਰਹੀ ਹੈ ਗੱਡੀ, ਪੈਸੇ ਲੱਗਦੇ ਨੇ, ਕਦੀ ਕੋਈ ਨੁਕਸ ਕਦੀ ਕੋਈ ਨੁਕਸ। ਉਹ ਗੱਡੀ ਵੀ ਆਪਾਂ ਨਵੀਂ ਬਣਾਉਣੀ, ਉਹ ਵੀ 10-11 ਲੱਖ ਦਾ ਖਰਚਾ ਹੈ। ਇਹ ਟੋਟਲ 21-22 ਲੱਖ ਦਾ ਖਰਚਾ ਹੈ ਦੋਵੇਂ ਗੱਡੀਆਂ ਦਾ। ਤੇ ਇਸ ਗੱਡੀ ਦੇ ਰਾਹੀਂ ਜਦੋਂ ਲੋੜਵੰਦਾਂ ਦੇ ਲਈ ਪ੍ਰਸ਼ਾਦਾ ਜਾਇਆ ਕਰੇਗਾ ਤਿਆਰ ਹੋ ਕੇ ਵੱਖ-ਵੱਖ ਥਾਵਾਂ ਤੇ, ਜਦੋਂ ਗਰੀਬ ਛਕਣਗੇ, ਲੋੜਵੰਦ ਛਕਣਗੇ, ਉਹਨਾਂ ਦੇ ਪੇਟ ਵਿੱਚ ਅੰਨ ਦਾ ਦਾਣਾ ਪਏਗਾ, ਉਹ ਬਰਕਤਾਂ ਤੁਹਾਨੂੰ ਪੈਣਗੀਆਂ ਜਿਹੜੇ ਇਹ ਗੱਡੀ ਦੇ ਵਿੱਚ ਹਿੱਸਾ ਪਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਹੁਣ ਕੋਈ ਸੋਚੇ ਮੈਂ 10-11 ਲੱਖ ਕਿੱਥੋਂ ਕੱਢ ਲਾਂਗਾ। ਜੇ ਤੁਸੀਂ 10-11 ਲੱਖ ਨਹੀਂ ਕੱਢ ਸਕਦੇ ਇਸ ਗੱਡੀ ਲਈ, ਜਿੰਨੀ ਗੁਰੂ ਨੇ ਵਿੱਤ ਦਿੱਤੀ ਹੈ, ਭਾਵੇਂ 1 ਰੁਪਈਆ ਹੈ, ਭਾਵੇਂ 1 ਲੱਖ ਹੈ, ਭਾਵੇਂ 10,000 ਕੱਢ ਸਕਦੇ, 5,000 ਕੱਢ ਸਕਦੇ, ਆਪਣਾ ਆਪਣਾ ਦਸਵੰਧ ਜੋ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲਦੀਆਂ ਨੇ, ਸਕਰੀਨਸ਼ਾਟ ਲੈ ਲਓ, ਉਹ ਅਕਾਊਂਟਾਂ ਦੇ ਵਿੱਚ ਸੇਵਾ ਪਾ ਸਕਦੇ ਹੋ। QR ਕੋਡ ਵੀ ਚੱਲਦੇ ਨੇ, ਭਾਵੇਂ ਸਿੱਧਾ ਸਕੈਨ ਕਰਕੇ QR ਕੋਡ ਦੇ ਰਾਹੀਂ ਤੁਸੀਂ ਇਹ ਟਰਸਟ ਨੂੰ ਸੇਵਾ ਭੇਜ ਸਕਦੇ ਹੋ। ਆਪਣੀ ਸੇਵਾ ਸਾਨੂੰ ਤੁਸੀਂ ਫੋਨ ਪੇ, ਪੇਟੀਐਮ, ਗੂਗਲ ਪੇ ਵੀ ਕਰ ਸਕਦੇ ਹੋ। ਇਹ ਮੇਰੀ ਬੇਨਤੀ, ਉਹ ਵੀ ਨੰਬਰ ਤੁਹਾਡੇ ਟੀਵੀ ਸਕਰੀਨ ਤੇ ਚੱਲਦਾ ਹੈ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, 2 ਗੱਡੀਆਂ ਸਾਨੂੰ ਚਾਹੀਦੀਆਂ ਨੇ, ਇੱਕ ਹਸਪਤਾਲ ਲਈ ਐਂਬੂਲੈਂਸ ਚਾਹੀਦੀ ਹੈ ਤੇ ਇੱਕ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਲਈ ਗੱਡੀ ਚਾਹੀਦੀ। ਤੇ ਉਹ ਵੀ ਸਿੱਧਾ ਭਲਾ ਹੈ, ਜਿਹੜੇ 4-4 ਦਿਨ ਭੁੱਖੇ ਰਹਿੰਦੇ ਆ ਨਾ, 4-4 ਦਿਨ, ਕਈ ਵਾਰੀ ਉਹਨਾਂ ਨੂੰ ਨਹੀਂ ਮਿਲਦਾ ਖਾਣ ਨੂੰ, ਹਫਤੇ 'ਚ 2 ਵਾਰੀ ਜਦੋਂ ਗੱਡੀ ਉਹ ਇਲਾਕੇ 'ਚ ਜਾ ਕੇ, ਪਿਆਰਿਓ ਇਹ ਗੱਡੀ ਨਹੀਂ ਸੇਵਾ ਹੁੰਦੀ ਹੈ, ਪ੍ਰਸ਼ਾਦਾ ਉਹਨਾਂ ਨੂੰ ਮਿਲਦਾ। ਜਿਹੜੇ ਕਈ ਦਿਨਾਂ ਤੋਂ ਭੁੱਖੇ, ਜਦੋਂ ਉਹਨਾਂ ਦੇ ਮੂੰਹ ਦੇ ਵਿੱਚ ਰੋਟੀ ਪਏਗੀ, ਬਰਕਤਾਂ ਕਿਹਨੂੰ ਪੈਣਗੀਆਂ? ਤੁਹਾਨੂੰ ਪੈਣਗੀਆਂ। ਔਰ ਮੈਂ ਗਰੰਟੀ ਨਾਲ ਕਹਿ ਰਿਹਾ, ਇਹੋ ਜੀ ਬਿੱਦ ਗੁਰੂ ਰਾਮਦਾਸ ਬਣਾ ਕੇ ਰੱਖਣਗੇ, ਤੁਹਾਡੇ ਘਰਾਂ ਦੇ ਵਿੱਚ ਸਦਾ ਇਹ ਚੁੱਲ੍ਹੇ ਬਲਦੇ ਰਹਿਣਗੇ, ਲੰਗਰਾਂ ਦੀ ਤੋਟ ਨਹੀਂ ਆਉਣੀ ਤੇ ਤੁਹਾਡੇ ਬੱਚਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਬਾਪੂ ਦੀਪ ਸਿੰਘ ਨੇ, ਬਾਬਾ ਨਾਨਕ ਨੇ, ਬਾਬਾ ਗੁਰੂ ਰਾਮਦਾਸ ਨੇ ਆਪੇ ਹੀ ਕਰ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਇਹ ਬਾਪੂ ਸਾਡਾ ਬੜਾ ਵੱਡਾ ਖੰਡੇ ਵਾਲਾ ਬਾਬਾ, ਤੇ ਇਹ ਤੁਹਾਡੇ ਘਰਾਂ 'ਚ ਕਮੀਆਂ ਨਹੀਂ ਰਹਿਣੀਆਂ। ਇਹ ਦੋਵੇਂ ਸੇਵਾਵਾਂ ਦੇ ਵਿੱਚ ਆਪੋ ਆਪਣੀਆਂ ਜੋ ਸੇਵਾਵਾਂ ਪਾ ਕੇ, ਹਿੱਸਾ ਪਾ ਕੇ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਧਿਆਨ ਨਾਲ ਇਹ ਬੇਨਤੀ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਜਿਵੇਂ ਕਿ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਤੁਹਾਡੇ ਟਰਸਟ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ ਹੈ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਸ ਅਕੈਡਮੀ ਦੇ ਵਿੱਚ ਹੁਣ ਨਵੇਂ ਬੱਚਿਆਂ ਦਾ ਦਾਖਲਾ ਜੋ ਸ਼ੁਰੂ ਹੋ ਚੁੱਕਿਆ। 10ਵੀਂ ਪਾਸ ਜਿਹੜੇ ਲੜਕੇ ਨੇ, ਵਿਦਿਆਰਥੀ ਨੇ, ਉਹ ਜਿਹੜੇ ਇਸ ਅਕੈਡਮੀ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹੋਣ, 18 ਜੂਨ ਦੁਪਹਿਰੀ 12 ਵਜੇ ਆਪਣੇ 10ਵੀਂ ਦੇ ਸਰਟੀਫਿਕੇਟ ਲੈ ਕੇ ਔਰ ਜਿਹੜੇ ਡਾਕੂਮੈਂਟਸ ਚਾਹੀਦੇ ਨੇ, ਟਰਸਟ ਦੇ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਿਹਾ। ਆਪਣੇ ਡਾਕੂਮੈਂਟਸ ਲੈ ਕੇ 12 ਵਜੇ 18 ਜੂਨ ਨੂੰ ਪਹੁੰਚਣ ਦੀ ਕਿਰਪਾਲਤਾ ਕਰਿਓ। ਔਰ ਇਸ ਅਕੈਡਮੀ ਦੇ ਵਿੱਚ ਬਿਲਕੁਲ ਨਿਸ਼ਕਾਮਤਾ ਦੇ ਨਾਲ ਪਿਆਰਿਓ ਤੁਹਾਨੂੰ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਜੋ ਗੁਰਬਾਣੀ ਦੀ ਸੰਥਿਆ, ਤੁਹਾਡਾ ਜੀਵਨ ਉੱਚਾ ਸੁੱਚਾ ਬਣੇ, ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ ਔਰ ਤੁਹਾਡੀ ਸਿਹਤ ਰਾਜੀ ਰਵੇ, ਜਿਮ ਦਾ ਪ੍ਰਬੰਧ ਵੀ, ਇਹ ਸਾਰੀਆਂ ਚੀਜ਼ਾਂ ਬਿਲਕੁਲ ਫ੍ਰੀ ਮੁਹੱਈਆ ਕਰਵਾਈਆਂ ਗਈਆਂ ਨੇ। ਔਰ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਹੈ ਪਿਆਰਿਓ, ਜਿਹੜੇ ਤੁਸੀਂ ਰੋਜ਼ ਸੁਣਦੇ ਹੋ, ਆਪਣੇ ਬੱਚਿਆਂ ਨੂੰ ਜੇ
ਤੁਸੀਂ ਪੈਰਾਂ ਤੇ ਸਟੈਂਡ ਕਰਨਾ ਚਾਹੁੰਦੇ ਹੋ ਗੁਰਮਤ ਦੀ ਲਾਈਨ ਦੇ ਵਿੱਚ, ਕਿ ਤੁਹਾਡੇ ਬੱਚੇ ਕਿਸੇ ਦੇ ਕੋਲੋਂ ਮੰਗਣ ਵਾਲੇ ਨਾ ਬਣਨ, ਦੂਜਿਆਂ ਨੂੰ ਵੰਡਣ ਵਾਲੇ ਬਣ ਜਾਣ, ਆਪਣੇ ਪੈਰਾਂ ਤੇ ਸਟੈਂਡ ਹੋ ਜਾਣ। ਤੇ ਇਸ ਅਕੈਡਮੀ ਦੇ ਵਿੱਚ ਫਿਰ ਤੁਸੀਂ ਆਪਣੇ ਬੱਚਿਆਂ ਨੂੰ 3 ਸਾਲਾਂ ਦੇ ਕੋਰਸ ਦੇ ਲਈ ਦਾਖਲ ਕਰਵਾਓ। ਜੋ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਇਸ ਅਕੈਡਮੀ ਦੇ ਬਾਰੇ, ਟੀਵੀ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ, ਆਪ ਜੀ ਇਸ ਨੰਬਰ ਦੇ ਉੱਤੇ ਸੰਪਰਕ ਕਰ ਲੈਣਾ। ਔਰ 18 ਜੂਨ ਨੂੰ 12 ਕੁ ਵਜੇ ਜੋ ਆਪ ਜੀਆਂ ਨੇ ਇਸ ਅਕੈਡਮੀ ਵਿਖੇ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ, ਔਰ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ, ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ
ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।